मतलब कि उन्हां दा बीबी जगीर कौर नाल एक भैन ते मां वाला रिश्ता है। तुसी मां भैन नूं जफ्फी च भी लै सकदे हो, ओहदे प्यार भी कर सकदे हो। उन्हां दी भैणां बैठियां, उन्हां दी आदत है जदों भैणां नूं मिलदे आ ऐदां कर दिंदे आ। ਉਹ ਬਾਈ ਚਾਂਸ ਪਹਿਲਾਂ ਇਹ ਵੀ ਤਾਂ ਦੇਖਣਾ ਚਾਹੀਦਾ ਉਹਨਾਂ ਨੇ ਹੱਥ ਫੜ ਕੇ ਮੱਥੇ ਨੂੰ ਲਾਏ, ਪੈਰੀ ਹੱਥ ਲਾਏ, ਰਿਸਪੈਕਟ ਕੀਤੀ ਹੈ। ਜਿਹੜੇ ਵਿਰੋਧੀ ਹੈ ਹੁਣ ਉਹਨਾਂ ਨੂੰ ਦਿਖ ਰਿਹਾ ਵੀ ਕਿ ਅਸੀਂ ਹਾਰ ਰਹੇ ਆ, ਉਹ ਮੁੱਦਾ ਚਾਹੁੰਦੇ ਆ ਵੀ ਇਹ ਤੱਕ ਕਿਹਾ ਕਿ ਉਹਨਾਂ ਨੂੰ ਤਾਂ ਕੋਈ ਘਰੇ ਨਹੀਂ ਲਿਜਾਂਦਾ, ਇਹੋ ਜਿਹਾ ਕਰੈਕਟਰ ਹੈ ਕਹਿੰਦੇ ਉਹਨਾਂ ਦਾ। ਕੀ ਕਹੋਗੇ ਇਸ ਤੇ? ਮੈਂ ਇਸ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੀ। ਮੈਨੂੰ ਆਪਣੇ मतलब कि हस्बैंड ते विश्वास है, वो हर एक दी रिस्पेक्ट करते हैं जी। ਚੋਂ ਜਿਹੜੇ ਖਾਸ ਤੌਰ ਤੇ ਚਰਨਜੀਤ ਸਿੰਘ ਚੰਨੀ ਹੀ ਨੇ, ਉਹ 160 ਕਿਲੋਮੀਟਰ ਦੂਰ ਤੋਂ ਆਏ ਨੇ। ਜੇ ਉਹ ਜਿੱਤਦੇ ਨੇ ਤਾਂ ਉਹਨਾਂ ਨੇ ਖਰੜ ਜਾ ਕੇ ਬੈਠ ਜਾਣਾ, ਸਾਰ ਕਿਸੇ ਦੀ ਨਹੀਂ ਲੈਣੀ। ਜੇ ਤੁਹਾਨੂੰ ਕੋਈ ਕੰਮ ਕਰਾਉਣਾ ਪਊਗਾ ਤੁਹਾਨੂੰ 160 ਕਿਲੋਮੀਟਰ ਪਹਿਲਾਂ ਕਿਰਾਇਆ ਭਾੜਾ ਖਰਚ ਕੇ ਜਾਣਾ ਪਊਗਾ। ਇਸ ਰਿਜ਼ਰਵ ਸੀਟਾਂ ਜਿੱਥੇ ਜਿੱਥੇ ਹੈਗੀ ਉਹ ਸਾਡੇ ਘਰ ਤੋਂ ਸਾਰੀਆਂ ਹੀ ਦੂਰ ਨੇ। ਇਸ ਲਈ ਜਿੱਥੋਂ ਹੁਣ ਹਾਈ ਕਮਾਂਡ ਸਾਨੂੰ ਟਿਕਟ ਦੇਗੀ ਉੱਥੇ ਸਾਨੂੰ ਲੜਨਾ ਹੀ ਪਏਗਾ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA, ਪੰਜਾਬੀ TV USA ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ। ਇਸ ਸਮੇਂ ਭਾਰਤ ਦੇ ਵਿੱਚ ਚੋਣ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਅੱਧੇ ਰਾਊਂਡ ਹੋ ਚੁੱਕੇ ਨੇ ਤੇ ਅੱਧੇ ਬਾਕੀ ਨੇ। ਇਸੇ ਦੇ ਵਿੱਚ ਭਾਰਤ ਦਾ ਦਿਲ ਕਿਹਾ ਜਾਂਦਾ ਪੰਜਾਬ ਇਸ ਸਮੇਂ ਅੰਤ ਦੇ ਵਿੱਚ ਬੇਸ਼ੱਕ ਉੱਥੇ ਪੋਲਿੰਗ ਹੋਣੀ ਹੈ, ਪਰ ਜ਼ੋਰ ਇਸ ਸਮੇਂ ਮੌਸਮ ਦੇ ਨਾਲ ਪ੍ਰਚਾਰ ਦਾ ਵੀ ਪੂਰਾ ਵਧਿਆ ਹੋਇਆ ਹੈ। ਸੋ ਸਾਡੇ ਨਾਲ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਹੋਣਾ ਦੇ ਧਰਮ ਪਤਨੀ ਮੌਜੂਦ ਨੇ, ਪੇਸ਼ੇ ਤੋਂ ਡਾਕਟਰ ਨੇ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਮੈਮ। ਪਹਿਲਾਂ ਤਾਂ ਮੈਂ ਪੰਜਾਬੀ ਰੇਡੀਓ USA ਨੂੰ ਸਤਿ ਸ਼੍ਰੀ ਅਕਾਲ ਕਹਿਣਾ ਚਾਹੁੰਦੀ ਹਾਂ ਜੀ। ਤੇ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਤੁਸੀਂ ਮੈਨੂੰ ਇੱਥੇ ਬੁਲਾ ਕੇ ਆਪਣੇ ਨਾਲ ਰੂਬਰੂ ਹੋਣਾ ਪਿਆ ਜੀ। ਸੋ ਤੁਸੀਂ ਕੀ ਕਹਿਣਾ ਚਾਹੋਗੇ ਇਸ ਸਮੇਂ ਪ੍ਰਚਾਰ ਦੇ ਵਿੱਚ? ਤਾਂ ਸਾਰੀਆਂ ਪਾਰਟੀਆਂ ਲੱਗੀਆਂ ਹੋਈਆਂ ਨੇ, ਆਪਣੇ ਉਹ ਕੰਮ ਵੀ ਗਿਣਾ ਰਹੇ ਨੇ, ਤੇ ਜਿਹੜੇ ਨਵੇਂ ਨੇ ਉਹ ਕਹਿ ਰਹੇ, ਵਾਅਦੇ ਕਰ ਰਹੇ ਨੇ ਕਿ ਅਸੀਂ ਆਹ ਕਰਾਂਗੇ। ਪਰ ਤੁਸੀਂ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ, ਉਹਨਾਂ ਦੇ ਧਰਮ ਪਤਨੀ ਹੋ, ਤੁਸੀਂ ਉਹਨਾਂ ਦੇ ਪੱਖ ਦੇ ਲਈ, ਉਹਨਾਂ ਦੇ ਲਈ ਕੀ ਕਹਿਣਾ ਚਾਹੋਗੇ ਆਡੀਅנס ਨੂੰ? ਮੈਂ ਤਾਂ ਇਹ ਕਹਿਣੀ ਚਾਹੁੰਦੀ ਹਾਂ ਕਿ ਜਿਵੇਂ ਉਹਨਾਂ ਨੇ 3 ਮਹੀਨੇ ਐਜ਼ ਏ CM ਕੰਮ ਕੀਤਾ, ਉਹਨਾਂ ਕੰਮਾਂ ਕਰਕੇ ਹੀ ਸਾਰੇ ਲੋਕ ਉਹਨਾਂ ਨੂੰ ਪਹਿਚਾਨਦੇ ਆ, ਉਹਨਾਂ ਦੇ ਕਿਰਦਾਰ ਨੂੰ ਪਹਿਚਾਨਦੇ ਆ। ਇੱਕੋ ਪੜ੍ਹੇ ਲਿਖੇ मतलब कि नेता एक जमीन तो उठे हुए है, क्योंकि उन्होंने MC लेवल तो लैके एक इंडिपेंडेंट उन्होंने MLA जीती है, 3 बारी वो MC बने हैं, 2 बारी वो प्रधान बने हैं खरड़ कौंसल दे। तो उस तो बाद उन्होंने CLP लीडर बने हैं, फिर टैक्नीकल मिनिस्टर बने हैं, तो उसके बाद CM बने हैं। उन्होंने सियासत बहुत लंबी 32 साल हो गए वो ऐसे काम च है। बाकी स्कूल कॉलेज च भी वो इलैक्शनां लड़ चुके हैं, ते उन्होंने एक वर्ग बारे पता है भी मैं कित्थे की काम करना हैगा। उन्हां दी लियाकत इन्नी क हैगी है कि उन्होंने ਜਿਹੜੇ ਜਲੰਧਰ ਦੇ ਵਾਸੀ ਹੈ ਉਹ ਚਾਹੁੰਦੇ ਆ ਕਿ ਸਾਡੇ ਇਹ MP ਬਣਨ ਤਾਂ ਕਿ ਸਾਡੀ ਆਵਾਜ਼ ਦਿੱਲੀ ਤੱਕ ਜਾਵੇ, ਕਿਉਂਕਿ ਉਹਨਾਂ ਦੇ ਕੰਮਾਂ ਤੇ ਲੋਕੀ ਹੁਣ ਵੀ ਯਾਦ ਕਰਦੇ ਆ ਕਿ 111 ਦਿਨਾਂ 'ਚ ਬਿਜਲੀ ਤੇ ਆਪਣਾ ਡੀਜ਼ਲ ਜਿਹੜਾ ਲਾਲ ਡੋਰਾ ਉਹਨਾਂ ਦੇ, ਬਾਕੀ ਉਹਨਾਂ ਨੇ ਸਾਰਾ ਉਹਨਾਂ ਨੂੰ ਬਹੁਤ ਉਹਨਾਂ ਨੇ ਦਿੱਤੀ ਹੈਗੀ ਹੈ। ਬਾਕੀ ਜਿਹੜੇ ਦੂਸਰੀਆਂ ਪਾਰਟੀਆਂ ਕਹਿੰਦੀਆਂ ਵੀ ਅਸੀਂ ਲੇਡੀਜ਼ ਨੂੰ 1000 ਦੇਣਾ, ਉਹ ਹਜੇ ਤੱਕ ਕੋਈ ਨਹੀਂ ਮਿਲਿਆ ਹੈਗਾ। ਤੇ ਮੈਂ ਤਾਂ ਕਹਿੰਦੀ ਆ ਵੀ ਜਿਹੜੇ ਵਾਅਦੇ ਇਹੋ ਜਿਹੇ ਕਰੋ ਜਿਹੜੇ ਕਿ ਆਪਾਂ ਉਹਨਾਂ ਨੂੰ ਪੂਰਾ ਕਰ ਸਕੀਏ। ਤੇ ਉਹਨਾਂ ਦੇ ਮਨ 'ਚ ਬਹੁਤ ਰਹਿੰਦੀ ਹੈ ਕਿ ਮੈਂ ਹਰ ਜਗ੍ਹਾ ਡਿਵੈਲਪਮੈਂਟ ਕਰਾਂ। ਜਿਵੇਂ ਕਿ ਉਹਨਾਂ ਨੇ ਚਮਕੌਰ ਸਾਹਿਬ ਐਜ਼ ਏ ਟੈਕਨੀਕਲ ਮਿਨਿਸਟਰ ਉਹਨਾਂ ਨੇ ਸਕਿੱਲਸ ਯੂਨੀਵਰਸਿਟੀਆਂ ITs ਵਗੈਰਾ ਬਹੁਤ ਲਿਆਂਦੀਆਂ, ਤੇ CM ਦੇ ਟਾਈਮ ਉਹਨਾਂ ਨੇ ਬਹੁਤ ਜ਼ਿਆਦਾ ਆਪਣੇ ਕੰਸਟੀਚੁਐਂਸੀ 'ਚ मतलब कि उन्होंने डिवेलपमेंट कराने वास्ते उन्होंने काफ़ी ज़्यादा मतलब कि सरपंचां नूं दिता कि ताकि मेरे पिंड की डिवेलपमेंट, मेरी कंस्टिट्यूएंसी की डिवेलपमेंट हो सके। जिवें कि तुसीं जाओगे उत्थे अपने चमकौर साहब उत्थे जाओगे गुरुद्वारे च गलियारा बहुत वधिया बनया होया है। जिस तरह के हरमंदर साहब च तुसीं देखोगे ना इक्को तरह का सारा कुछ बनया होया, उपर प्लेट्स लगिया हुई, उस तरह नीचे सारी अपनी कंक्रीट हुई है। उन्होंने दास्ताने शहादत बनाई, उस मतलब कि सिख एजुकेशन इन्नी आती है कि एक जिहड़ा बच्चा है, बच्चे नूं अजकल सिखां बारे कुछ नहीं पता। इसलिए जे उत्थे जाणगे, उत्थे 2 घंटे की एक फिल्म चलती है, उत्थे 7-8 गैलरियां, उत्थे गुरु नानक देव जी तो लैके बंदा बहादुर जी तक सारा कुछ तुहानूं मिलण नूं सिखण नूं मिलेगा। ते उत्थे लाइन नहीं टुटदी। ते एक तरह दा एक
ਮਤਲਬ ਕਿ ਉਹ ਸਿੱਖਿਆ ਦੇ ਲਈ ਹੀ ਬਣਾਇਆ ਗਿਆ, ਸਿੱਖਿਆ ਲਈ ਬਣ ਗਿਆ ਤੇ ਇੱਕ ਜਿਹੜੇ ਲੋਕੀ ਆ ਕੇ ਦੇਖ ਸਕਣ, ਲੋਕੀ ਆਪਾਂ ਨੂੰ ਬੜਾ ਉਹਦਾ ਮਾਣ ਮਹਿਸੂਸ ਹੁੰਦਾ ਵੀ ਅਸੀਂ ਜਿਹੜਾ 2008 ਤੋਂ ਇਹ ਕੰਮ ਲਟਕ ਰਿਹਾ ਸੀ, ਪੈਸੇ ਵੀ ਆਏ ਪਰ ਉਹ ਕੰਮ ਨਹੀਂ ਕੀਤਾ। ਇਹਨਾਂ ਨੇ ਐਜ਼ ਏ ਸੀਐਮ ਰਹਿ ਕੇ ਉਹ ਬਹੁਤ ਕੰਮ ਕੀਤਾ ਔਰ 3-3 ਵਜੇ ਤੱਕ ਬੈਠਦੇ ਸੀਗੇ, ਜਿਹਦੇ ਵਿੱਚ ਸੁਰਜੀਤ ਪਾਤਰ ਜੀ ਨੇ ਉਹਨਾਂ ਉੱਥੇ ਬਹੁਤ ਵਧੀਆ ਉਹਨਾਂ ਦਾ ਸਾਰਾ ਲਿਖਿਆ ਹੋਇਆ, ਉਹਨਾਂ ਨੇ ਕੰਮ ਕੀਤਾ। ਹੁਣ ਸਾਡੇ ਵਿੱਚ ਨਹੀਂ ਰਹੇ ਤੇ ਮੈਂ ਕਹਿੰਦੀ ਆ ਉਹਨਾਂ ਦੇ ਕੰਮ ਬੋਲਦੇ ਆ, ਮੈਨੂੰ ਕਹਿਣ ਦੀ ਜ਼ਰੂਰਤ ਨਹੀਂ, ਬਾਕੀ ਲੋਕੀ ਉਹਨਾਂ ਨੂੰ ਪਹਿਚਾਣਦੇ ਆ। ਜੀ ਮੈਮ, ਇੱਥੇ ਇੱਕ ਗੱਲ ਹੋਰ, ਜਿਹੜੇ ਵਿਰੋਧੀ ਬਹੁਤ ਵੱਡੇ ਪੱਧਰ ਤੇ ਚੱਕਦੇ ਨੇ, ਖਾਸ ਕਰਕੇ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਨੇ, ਉਹ ਕਹਿੰਦੇ ਨੇ ਕਿ ਮੈਂ ਇੱਥੋਂ ਦਾ, ਬਾਕੀ ਹੋਰ ਜਿਹੜੇ ਲੀਡਰ ਨੇ ਖੜੇ ਕੀਤੇ ਨੇ ਉਹਨਾਂ ਚੋਂ ਜਿਹੜੇ ਖਾਸ ਤੌਰ ਤੇ ਚਰਨਜੀਤ ਸਿੰਘ ਚੰਨੀ ਹੀ ਨੇ, ਉਹ 160 ਕਿਲੋਮੀਟਰ ਦੂਰ ਤੋਂ ਆਏ ਨੇ। ਜੇ ਉਹ ਜਿੱਤਦੇ ਨੇ ਤਾਂ ਉਹਨਾਂ ਨੇ ਖਰੜ ਜਾ ਕੇ ਬੈਠ ਜਾਣਾ, ਸਾਰ ਕਿਸੇ ਦੀ ਨਹੀਂ ਲੈਣੀ। ਜੇ ਤੁਹਾਨੂੰ ਕੋਈ ਕੰਮ ਕਰਾਉਣਾ ਪਊਗਾ ਤੁਹਾਨੂੰ 160 ਕਿਲੋਮੀਟਰ ਪਹਿਲਾਂ ਕਿਰਾਇਆ ਭਾੜਾ ਖਰਚ ਕੇ ਜਾਣਾ ਪਊਗਾ। ਇਸ ਬਾਰੇ ਕੀ ਕਹੋਗੇ? ਇਹ ਜੀ ਕੋਈ ਗੱਲ ਨਹੀਂ ਹੈ, ਜਿਹੜਾ ਮੁੱਖ ਮੰਤਰੀ ਰਹਿ ਚੁੱਕਿਆ ਨਾ ਉਹ ਕਿਤੋਂ ਵੀ ਇਲੈਕਸ਼ਨ ਲੜ ਸਕਦਾ, ਕਿਉਂਕਿ ਰਿਜ਼ਰਵ ਸੀਟਾਂ ਜਿੱਥੇ ਜਿੱਥੇ ਹੈਗੀ ਉਹ ਸਾਡੇ ਘਰ ਤੋਂ ਸਾਰੀਆਂ ਹੀ ਦੂਰ ਨੇ। ਇਸ ਲਈ ਜਿੱਥੋਂ ਹੁਣ ਹਾਈ ਕਮਾਂਡ ਸਾਨੂੰ ਟਿਕਟ ਦੇਗੀ ਉੱਥੇ ਸਾਨੂੰ ਲੜਨਾ ਹੀ ਪਏਗਾ। ਇੱਕ ਲੋਕਾਂ ਦੀ ਆਵਾਜ਼ ਹੈ ਕਿ ਚਰਨਜੀਤ ਚੰਨੀ ਇੱਥੋਂ ਲੜਨ, ਤੇ ਇਸ ਲਈ ਵੀ ਉਹ ਅਸੀਂ ਉਹਨਾਂ ਦਾ ਕਰਦੇ ਹਾਂ ਵੀ ਮਾਣ ਰੱਖਦੇ ਹਾਂ ਕਿ ਵੀ ਉਹਨਾਂ ਨੇ ਸਾਨੂੰ ਇੱਥੋਂ ਟਿਕਟ ਦਿੱਤੀ ਹੈ, ਤੇ ਆਸ ਕਰਦੇ ਹਾਂ ਕਿ ਜਿੰਨਾ ਉਹਨਾਂ ਨੇ ਸਾਨੂੰ ਜਲੰਧਰ ਵਾਸੀਆਂ ਨੇ ਸਾਡੇ ਤੇ ਵਿਸ਼ਵਾਸ ਦਵਾਇਆ, ਅਸੀਂ ਵੀ ਉਹਨਾਂ ਦੇ ਵਿਸ਼ਵਾਸ ਤੇ ਖਰੇ ਉਤਰਾਂਗੇ। ਜੀ, ਤੇ ਜਿਹੜੇ ਵਿਰੋਧੀ ਕਰੈਕਟਰ ਅਸੈਸੀਨੇਸ਼ਨ ਕਰਦੇ ਨੇ, ਜਦੋਂ ਥੋੜੀ ਜੀ ਵੀ ਕੋਈ ਗੱਲ ਹੁੰਦੀ ਹੈ, ਜਿਸ ਤਰੀਕੇ ਦੇ ਨਾਲ ਬੀਬੀ ਜਗੀਰ ਕੌਰ ਵਾਲਾ ਮਸਲਾ ਹੋਇਆ, ਉੱਥੇ ਬੀਬੀ ਜਗੀਰ ਕੌਰ ਨੇ ਖੰਡਨ ਤਾਂ ਉਸ ਚੀਜ਼ ਦਾ ਕਰ ਦਿੱਤਾ, ਪਰ ਜਿਹੜੇ ਵਿਰੋਧੀ ਧਿਰਾਂ ਨੇ ਉਸ ਨੂੰ ਵੱਡੇ ਪੱਧਰ ਤੇ ਚੱਕਦੀਆਂ ਨੇ, ਉਹ ਕਰੈਕਟਰ ਤੱਕ ਗੱਲ ਲੈ ਜਾਂਦੀਆਂ ਨੇ। ਜੇ ਇੱਥੇ ਗੱਲ ਸਭ ਤੋਂ ਵੱਡੀ ਕਹੀ ਜਾਵੇ, ਅਸੀਂ ਪਵਨ ਕੁਮਾਰ ਟੀਨੂ ਹੁਣਾਂ ਨਾਲ ਇੰਟਰਵਿਊ ਕੀਤੀ, ਉਹਨਾਂ ਨੇ ਸਿੱਧੇ ਸ਼ਬਦਾਂ 'ਚ ਸਾਬਕਾ ਮੁੱਖ ਮੰਤਰੀ ਨੂੰ ਇਹ ਤੱਕ ਕਿਹਾ ਕਿ ਉਹਨਾਂ ਨੂੰ ਤਾਂ ਕੋਈ ਘਰੇ ਨਹੀਂ ਲਿਜਾਂਦਾ, ਇਹੋ ਜਿਹਾ ਕਰੈਕਟਰ ਹੈ ਕਹਿੰਦੇ ਉਹਨਾਂ ਦਾ। ਕੀ ਕਹੋਗੇ ਇਸ ਤੇ? ਮੈਂ ਇਸ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੀ। ਮੈਨੂੰ ਆਪਣੇ ਮਤਲਬ ਕਿ ਹਸਬੈਂਡ ਤੇ ਵਿਸ਼ਵਾਸ ਹੈ, ਉਹ ਹਰ ਇੱਕ ਦੀ ਰਿਸਪੈਕਟ ਕਰਦੇ ਆ ਜੀ। ਮਤਲਬ ਕਿ ਉਹਨਾਂ ਦਾ ਬੀਬੀ ਜਗੀਰ ਕੌਰ ਨਾਲ ਇੱਕ ਭੈਣ ਤੇ ਮਾਂ ਵਾਲਾ ਰਿਸ਼ਤਾ ਹੈ। ਤੁਸੀਂ ਮਾਂ ਭੈਣ ਨੂੰ ਜੱਫੀ 'ਚ ਵੀ ਲੈ ਸਕਦੇ ਹੋ, ਉਹਦੇ ਪਿਆਰ ਵੀ ਕਰ ਸਕਦੇ ਹੋ। ਉਹਨਾਂ ਦੀਆਂ ਭੈਣਾਂ ਬੈਠੀਆਂ, ਉਹਨਾਂ ਦੀ ਆਦਤ ਹੈ ਜਦੋਂ ਭੈਣਾਂ ਨੂੰ ਮਿਲਦੇ ਆ ਏਦਾਂ ਕਰ ਦਿੰਦੇ ਆ। ਉਹ ਬਾਈ ਚਾਂਸ ਪਹਿਲਾਂ ਇਹ ਵੀ ਤਾਂ ਦੇਖਣਾ ਚਾਹੀਦਾ, ਉਹਨਾਂ ਨੇ ਹੱਥ ਫੜ ਕੇ ਮੱਥੇ ਨੂੰ ਲਾਏ, ਪੈਰੀ ਹੱਥ ਲਾਏ, ਰਿਸਪੈਕਟ ਕੀਤੀ ਹੈ। ਜਿਹੜੇ ਵਿਰੋਧੀ ਹੈ ਹੁਣ ਉਹਨਾਂ ਨੂੰ ਦਿਖ ਰਿਹਾ ਵੀ ਕਿ ਅਸੀਂ ਹਾਰ ਰਹੇ ਆ, ਉਹ ਮੁੱਦਾ ਚਾਹੁੰਦੇ ਆ ਵੀ ਕਿਸੇ ਕੋਈ ਨਾ ਕੋਈ ਇਹਦੇ ਤੇ ਗੱਲ ਆਪਾਂ ਲੱਭੀਏ ਤੇ ਇਹਨੂੰ ਹਰਾਈਏ। ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ। ਤੁਸੀਂ ਇੱਥੇ ਜਦੋਂ ਰਹਿਣਗੇ ਤੇ ਉਹਨਾਂ ਨੇ ਰਹਿਣਾ, ਤੁਹਾਡੇ ਲੋਕਾਂ ਦੇ ਵਿੱਚ ਹੀ ਰਹਿਣਾ, ਔਰ ਤੁਹਾਨੂੰ ਪਤਾ ਚੱਲ ਜਾਏਗਾ ਉਹ ਕਿਸ ਤਰ੍ਹਾਂ ਦੇ ਬੰਦੇ ਹੈ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਵਿਰੋਧੀਆਂ ਦਾ ਕੰਮ ਹੈ ਮੁੱਦੇ ਚੁੱਕਣਾ, ਸਾਡਾ ਹੈਗਾ ਉਹਨੂੰ ਸੌਰਟ ਆਊਟ ਕਰਨਾ। ਜੀ, ਬਹੁਤ ਬਹੁਤ ਧੰਨਵਾਦ ਸਮਾਂ ਦੇਣ ਲਈ। ਸੋ ਇਹ ਸਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਧਰਮ ਪਤਨੀ, ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ। ਗੱਲਬਾਤ ਬਾਬਤ ਤੁਹਾਡੇ ਕੀ ਵਿਚਾਰ, ਰਾਏ, ਟਿੱਪਣੀਆਂ ਨੇ, ਤੁਸੀਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ, ਪੰਜਾਬੀ ਟੀਵੀ USA ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।